ਮਰੀਮ ਨਵਾਜ਼ ਦਾ ਸਾਫ ਸੁਥਰਾ ਪ੍ਰੋਗਰਾਮ ਸਾਡੇ ਫੈਸਲਾਬਾਦ ਦੇ ਵਿੱਚ ਵੜਿਆ ਪਿਆ ਵਾ। ਤੁਸੀਂ ਮੈਨੂੰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿਸੇ ਦੇ ਘਰ ਆ ਤੋਤੇ ਜਿਹੜੇ ਹਰੀਆਂ ਵਰਦੀਆਂ ਪਾਈ ਫਿਰਦੇ ਆ, ਇਹ ਕੂੜਾ ਲੈਣ ਆਉਂਦੇ ਆ। ਜਿਨ੍ਹਾਂ ਕੋ ਰਕਸ਼ੇ ਲੈ, ਜਿਨ੍ਹਾਂ ਕੋ ਮਸ਼ੀਨਰੀ ਰਹੀ, ਉਹਨਾਂ ਦੀ ਗੱਲ ਸੁਣ ਲਓ। ਸਾਨੂੰ ਸਿਰਫ ਇੱਕੋ ਹੀ ਮਹੀਨੇ ਦੀ ਤਨਖਾਹ ਲੱਭੀ ਹੈ, ਠੀਕ ਆ, ਉਹ ਵੀ ਜਲੀਲ ਕਰ 3 ਮਹੀਨੇ ਸਾਡੇ ਅੱਜ ਮੁਕੰਮਲ ਹੋ ਗਏ ਕੰਮ ਤੇ। ਹਾਂਜੀ, ਤਾਂ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ। ਚੂਨਾ ਕਿੱਥੇ ਲਾ ਰਹੇ ਆ? ਚੂਨਾ ਇੱਥੇ ਲਾ ਰਹੇ ਆ ਜਦੋਂ ਇਹ ਕੰਪਨੀ ਨੂੰ ਠੇਕਾ ਦਿੱਤਾ, ਇਹਨੂੰ ਇਹ ਗੱਲ ਦੱਸੀ 50 ਕਰੋੜ ਰੁਪਏ ਦਾ ਜਿਹੜਾ ਨਾ ਮਸ਼ੀਨਰੀ ਉਹ ਖਰੀਦਣੀ ਹੈ ਜਨਾਬ ਨੇ। ਸਾਡੇ ਡੀਸੀ ਸਾਹਿਬ ਨੇ, ਸਾਡੀ ਕਮਿਸ਼ਨਰ ਸਾਹਿਬਾ ਵਾ, ਸਾਡੇ ਏਸੀ ਸਾਹਿਬਾਨ ਨੇ ਕਿ ਤੁਸੀਂ ਕੀ ਕਰਦੇ ਪਏ ਹੋ ਸਰ। ਤੇ ਚੇਅਰਮੈਨ ਨੇ ਅਹਿਮਦ ਸਾਹਿਬ, ਕਾਸ਼ਫ ਗੁੱਜਰ ਸਾਹਿਬ, ਅਦੀਲ ਗੁੱਜਰ ਸਾਹਿਬ ਉਹਦੇ ਮੈਂਬਰ ਨੇ। ਉਸ ਤੋਂ ਬਾਅਦ ਸੀਓ ਵੇਸਟ ਮੈਨੇਜਮੈਂਟ ਰਊਫ ਸਾਹਿਬ ਜਨਾਬ ਨੇ ਮਸ਼ੀਨਰੀ ਨਾ ਖਰੀਦਣ ਤੇ ਇਹਨਾਂ ਨੂੰ ਕਿੰਨੇ ਸ਼ੋਕਾਜ਼ ਨੋਟਿਸ ਦਿੱਤੇ ਆ। ਸਾਫ ਸੁਥਰਾ ਪੰਜਾਬ ਤੇ ਸਾਡਾ ਸੋਹਣਾ ਲੈਲਪੁਰ। ਮੇਰਾ ਨਾਮ ਜੀ ਮੀਆਂ ਮਨਵਰ ਇਕਬਾਲ ਤੇ ਮੈਂ ਤੁਹਾਨੂੰ ਅੱਜ ਦੱਸਾਂਗਾ ਮਰੀਮ ਨਵਾਜ਼ ਦਾ ਸਾਫ ਸੁਥਰਾ ਪ੍ਰੋਗਰਾਮ ਸਾਡੇ ਫੈਸਲਾਬਾਦ ਦੇ ਵਿੱਚ ਕਿੱਦਾਂ ਵੜਿਆ ਪਿਆ ਵਾ। ਸਾਡੀ ਵਜ਼ੀਰੇ ਵਾਲਾ ਪੰਜਾਬ ਮਰੀਮ ਨਵਾਜ਼ ਨੇ ਇੱਕ ਫੈਸਲਾ ਕੀਤਾ, ਪਿੰਡ ਹੋਣ ਸ਼ਹਿਰ ਹੋਣ ਸਾਰੇ ਸਾਫ ਸੁਥਰੇ ਨਜ਼ਰ ਆਉਣਗੇ, ਯਾਨੀ ਕਿ ਹਰ ਸ਼ਹਿਰ ਕਲੀਅਰ ਕਰਕੇ ਦੇਣਗੇ। ਇਹ ਕੇਅਰ ਕੰਪਨੀ ਵਾਲੇ ਜਿਨ੍ਹਾਂ ਨੂੰ ਠੇਕਾ ਦਿੱਤਾ, ਜਦੋਂ ਇਹਨਾਂ ਨੂੰ ਠੇਕਾ ਦਿੱਤਾ ਤੇ ਇੱਕ ਗ੍ਰੇਸ ਪੀਰੀਅਡ ਦੇਤਾ ਕਿ ਇਸ ਗ੍ਰੇਸ ਪੀਰੀਅਡ ਦੇ ਵਿੱਚ ਤੁਸੀਂ ਆਪਣੀ ਕਾਰਕਰਦਗੀ ਦਿਖਾਣੀ ਆ। ਲੇਕਿਨ ਇਹਨਾਂ ਨੇ ਕਾਰਕਰਦਗੀ ਕੀ ਦਿਖਾਣੀ ਸੀਗੀ ਉਹ ਮੈਂ ਤੁਹਾਨੂੰ ਦੱਸਦਾ ਵਾਂ ਤੇ ਅਮਲੀ ਤੌਰ ਤੇ ਤੁਹਾਨੂੰ ਦੱਸਾਂਗਾ ਕਿ ਇਹਨਾਂ ਨੇ ਕਰਨਾ ਕੀ ਸੀਗਾ, ਕਰਦੇ ਕੀ ਪਏ ਸੀ। ਇਹਨਾਂ ਨੇ ਤੁਹਾਡੇ ਘਰਾਂ 'ਚ ਜਾਣਾ ਸੀਗਾ, ਜਾ ਕੇ ਕੂੜਾ ਚੱਕਣਾ ਸੀਗਾ, ਉਹ ਕੂੜਾ ਚੱਕ ਕੇ ਉਹਨੂੰ ਦੂਰ ਜਾ ਕੇ ਸੁੱਟ ਕੇ ਆਉਣਾ ਸੀਗਾ। ਫਿਰ ਕੂੜੇ ਦੇ ਵਜ਼ਨ ਦੇ ਹਿਸਾਬ ਨਾਲ ਇਹਨਾਂ ਨੂੰ ਪੈਸੇ ਮਿਲਣੇ ਸੀਗੇ। ਇਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ, ਘਰਾਂ ਦੇ ਵਿੱਚੋਂ ਤੁਸੀਂ ਮੈਨੂੰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿਸੇ ਦੇ ਘਰ ਆ ਤੋਤੇ ਜਿਹੜੇ ਹਰੀਆਂ ਵਰਦੀਆਂ ਪਾਈ ਫਿਰਦੇ ਆ, ਇਹ ਕੂੜਾ ਲੈਣ ਆਉਂਦੇ ਆ? ਨਹੀਂ ਆਉਂਦੇ। ਸਾਡੇ ਇਲਾਕੇ ਦੇ ਵਿੱਚ ਤਾਂ ਨਹੀਂ ਆਉਂਦੇ, ਪੂਰਾ ਢੁੱਡੀ ਵਾਲਾ ਫਿਰ ਲਓ, ਕਿਤੇ ਨਹੀਂ ਜਾਂਦੇ। ਇਹ ਜਨਾਬੇ ਵਾਲੇ ਕੀ ਕਰਦੇ, ਝਾੜੂ ਫੜਦੇ ਆ ਵੱਡੇ ਕੜੇ ਵਾਲਾ ਤੇ ਉਹ ਮਾਰਦੇ ਆ, ਮਾਰ ਕੇ ਕੂੜਾ ਸਾਈਡ ਤੇ ਲਾਉਂਦੇ ਆ, ਵਿੱਚ ਰੋੜੇ ਪਾਉਂਦੇ ਆ, ਵਿੱਚ ਮਿੱਟੀ ਪਾਉਂਦੇ ਆ, ਉਹਦਾ ਭਾਰ ਵਧਾਉਂਦੇ ਆ, ਭਾਰ ਵਧਾ ਕੇ ਦੱਸਦੇ ਆ ਤੇ ਪੈਸੇ ਜਨਾਬੇ ਵਾਲੀ ਹਕੂਮਤ ਪੰਜਾਬ ਕੋ ਲੈ ਲੈਂਦੇ ਆ। ਫਿਰ ਸਾਡੇ ਨਾਲ ਕੀ ਹੁੰਦਾ ਵਾ, ਸਾਡੇ ਉਹੀ ਪੁਰਾਣਾ ਜਮਾਦਾਰ ਆਂਦਾ ਵਾ, ਸਾਡੇ ਘੜੋਂ ਕੂੜਾ ਚੱਕਦਾ ਵਾ, 200 ਰੁਪਏ ਆਪਣਾ ਲੈਂਦਾ ਵਾ, ਲੈ ਕੇ ਰਾਹ ਪੈਂਦਾ ਵਾ। ਤੇ ਭਾਈ ਫਿਰ ਇਹ ਕੰਪਨੀ ਕਾਹਦੇ ਵਾਸਤੇ ਬਣਾਈ ਆ? ਉਹ ਵੱਡੇ ਘੜੇ ਵਾਲੇ ਜਿਹੜੇ ਝਾੜੂ ਸੀਗੇ ਉਹ ਤਾਂ ਫਿਰ ਉਹਨਾਂ ਜਮਾਦਾਰਾਂ ਕੋ ਵੀ ਆਏ ਸੀਗੇ, ਉਹ ਵੀ ਮਾੜਾ ਚੰਗਾ ਆਪਣਾ ਜਿਹੜਾ ਸਫਾਈ ਸਫੂਈ ਕਰਕੇ ਚਲ ਜਾਂਦੇ ਸੀਗੇ। ਇਹ ਸਾਫ ਸੁਥਰਾ ਪੰਜਾਬ ਜਿਹੜਾ ਵਾ ਇਹ ਸਿਰਫ ਫੈਸਲਾਬਾਦ ਦੇ ਵਿੱਚ ਗੱਲਾਂ ਤੱਕ ਰਹਿ ਗਿਆ ਵਾ। ਐਡੀ ਵੱਡੀ ਕੰਪਨੀ ਬਣਾਤੀ ਜਨਾਬੇ ਵਾਲੀ, ਵੇਸਟ ਮੈਨੇਜਮੈਂਟ ਕੰਪਨੀ ਸੀਗੀ, ਉਹਨੂੰ ਸਾਈਡ ਤੇ ਕਰਕੇ ਆਹ ਵਿੱਚ ਵਾੜ ਦਿੱਤੀ ਤੇ ਗੱਲ ਫਿਰ ਉੱਥੇ ਦੀ ਉੱਥੇ ਰਹਿ ਗਈ। ਫਿਰ ਜਨਾਬੇ ਵਾਲੀ ਅਸਲ ਗੱਲ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਾ ਵਾ, ਚੂਨਾ ਕਿੱਥੇ ਲਾ ਰਹੇ ਆ? ਚੂਨਾ ਇੱਥੇ ਲਾ ਰਹੇ ਆ ਜਦੋਂ ਇਹ ਕੰਪਨੀ ਨੂੰ ਠੇਕਾ ਦਿੱਤਾ, ਇਹਨੂੰ ਇਹ ਗੱਲ ਦੱਸੀ ਕਿ ਭਾਈ 50 ਕਰੋੜ ਰੁਪਏ ਦਾ ਜਿਹੜਾ ਨਾ ਮਸ਼ੀਨਰੀ ਉਹ ਖਰੀਦਣੀ ਹੈ ਜਨਾਬ ਨੇ। ਇਹਨੇ ਕੀ ਕੀਤਾ, ਇਹਨੇ ਹਰੇ ਰੰਗ ਦੇ ਡੱਬੇ ਲਏ, ਇਹਨੇ ਜਨਾਬੇ ਲਈ ਹਰੀਆਂ ਵਰਦੀਆਂ ਲਈਆਂ, ਹਰੀਆਂ ਵਰਦੀਆਂ ਬੰਦਿਆਂ ਨੂੰ ਦੇ ਦਿੱਤੀਆਂ, ਹਰੇ ਰੰਗ ਦੇ ਡੱਬੇ ਕਿਰਾਏ ਤੇ ਮਸ਼ੀਨਰੀ ਲਈ, ਕਿਰਾਏ ਤੇ ਰਕਸ਼ੇ ਲਏ, ਉਹਨਾਂ ਨੂੰ ਹਰਾ ਰੰਗ ਮਾਰਿਆ। ਸਾਫ ਸੁਥਰਾ ਪੰਜਾਬ ਦੀ 50 ਕਰੋੜ ਰੁਪਏ ਦੀ ਮਸ਼ੀਨਰੀ ਸਾਹਮਣੇ ਆ ਗਈ। ਹੁਣ ਰੌਲਾ ਕੀ ਪੈਣ ਡਿਆ ਵਾ, ਜਿਨ੍ਹਾਂ ਕੋ ਰਕਸ਼ੇ ਲਏ, ਜਿਨ੍ਹਾਂ ਕੋ ਮਸ਼ੀਨਰੀ ਰਹੀ, ਉਹਨਾਂ ਦੀ ਗੱਲ ਸੁਣ ਲਓ। ਨਾ ਉਹਨਾਂ ਨੂੰ ਤਨਖਾਹ ਦੇਣ ਡੇ ਆ, ਨਾ ਉਹਨਾਂ ਨੂੰ ਇਹਨਾਂ ਦਾ ਕਿਰਾਇਆ ਦੇਣ ਡੇ ਆ। ਗੱਲ ਸੁਣੋ। ਅਸੀਂ ਹੈਗੇ ਰਕਸ਼ੇ ਡਰਾਈਵਰ, ਰਕਸ਼ੇ ਸਾਡੇ ਆਪਣੇ 52,000 ਰੁਪਇਆ ਇਹਨਾਂ ਨੇ ਤੈਅ ਕੀਤਾ ਸਾਡੇ ਨਾਲ, ਫਿਰ ਬਾਅਦ ਚ 50 ਤੇ ਆ ਗਏ, ਫਿਰ ਆ ਗਏ 48,000 ਰੁਪਏ। ਠੇਕੇਦਾਰ ਤੋਂ ਇਹ ਕੰਮ ਖਤਮ ਕਰੋ। ਹਾਂਜੀ, ਸਾਨੂੰ ਠੇਕੇਦਾਰ ਵੀ ਇਹ ਕਹਾਣੀ ਸੁਣਾਉਂਦਾ, ਸਾਨੂੰ ਫਲਾਣਾ ਵੀ ਕਹਾਣੀ ਸੁਣਾਉਂਦਾ, ਅਸੀਂ ਫਿਰ ਵੀ ਕੰਮ ਤੇ ਜਾਂਦੇ ਆ, ਪਰ ਅੱਗੇ ਮਜਬੂਰ ਮਾਰਦੇ ਆ ਮਜਬੂਰ ਹੋ ਕੇ ਅਸੀਂ ਖਲੋਤੇ ਆ। ਜੇ ਕੱਢਣਾ ਚਾਹੁੰਦੇ ਸਾਡਾ ਹਿਸਾਬ ਕਰ ਦੇਣ, ਸਾਡੇ ਪੈਸੇ ਦੇ ਦੇਣ, ਸਾਨੂੰ ਫਾਰਗ ਕਰ ਦੇਣ। ਮੈਂ ਪੁੱਛਣਾ ਚਾਹਾਂਗਾ ਇਹਨਾਂ ਸੁਪਰਵਾਈਜ਼ਰੀ ਅਫੀਸਰਾਂ ਕੋਲੋਂ, ਸਾਡੇ ਡੀਸੀ ਸਾਹਿਬ ਨੇ, ਸਾਡੀ ਕਮਿਸ਼ਨਰ ਸਾਹਿਬਾ ਵਾ, ਸਾਡੇ ਏਸੀ ਸਾਹਿਬਾਨ ਨੇ ਕਿ ਤੁਸੀਂ ਕੀ ਕਰਦੇ ਪਏ ਹੋ ਸਰ? ਤੁਸੀਂ ਇਹਨਾਂ ਨੂੰ ਵੇਖ ਹੀ ਨਹੀਂ ਸਕਦੇ। ਉਸ ਤੋਂ ਬਾਅਦ ਵੇਸਟ ਮੈਨੇਜਮੈਂਟ ਦਾ ਇੱਕ ਆਪਣਾ ਬੋਰਡ ਬਣਿਆ ਹੋਇਆ ਵਾ, ਉਹਦੇ ਵਿੱਚ ਸਾਡੇ ਸ਼ਹਿਰ ਦੇ ਬੜੇ ਨਾਮਵਰ ਸਿਆਸਤਦਾਨ ਨੇ। ਕਾਸ਼ਫ ਗੁੱਜਰ ਸਾਹਿਬ ਨੇ, ਜਿਨ੍ਹਾਂ ਦਾ ਇੱਕ ਵੱਡੇ ਸਿਆਸੀ ਘਰਾਣੇ ਨਾਲ ਤਲਕ ਆ, ਤੇ ਪੀਰੋ ਮੁਰਸ਼ਦ, ਇਹਨਾਂ ਦਾ ਠੇਕਾ ਪਰਾਂ ਮਾਰੋ। ਆਪਾਂ ਇਹਨਾਂ ਕੋਲ ਲੈਣਾ ਕੀ ਹੈ ਤੇ ਦੇਣਾ ਕੀ ਹੈ? ਇਹਨਾਂ ਨੇ ਤਾਂ ਸਾਡੇ ਸ਼ਹਿਰ ਦਾ ਮਜ਼ੀਦ ਬੇੜਾ ਗਰਕ ਕਰਤਾ। ਮੈਂ ਜਨਾਬੇ ਵਾਲੀ ਇੱਕ ਗੱਲ ਪ੍ਰੂਫ ਦੇ ਨਾਲ ਕਰਾਂਗਾ, ਕੱਲੀ ਅੱਜ ਨਹੀਂ ਕਰਾਂਗਾ। ਮੇਰੇ ਕੋਲ ਇਹਦੀਆਂ 5-7 ਕਿਸ਼ਤਾਂ ਪਈਆਂ ਹੋਈਆਂ ਵਾ, ਮੈਂ 5-7 ਕਿਸ਼ਤਾਂ ਦੇ ਵਿੱਚ ਕੱਲੀ ਗੱਲ ਖੋਲ ਕੇ ਰੱਖ ਦਿਆਂਗਾ ਕਿ ਕਿੰਨੇ ਕੀ ਕੀਤਾ, ਕਿੰਨੇ ਪੈਸੇ ਲਏ, ਕਿੰਨੇ ਉਧਰੋਂ ਕਿੰਨੇ ਪੈਸੇ ਲਏ, ਕਿਹੜਾ ਬੰਦਾ ਟੁੱਟੀ ਮੋਟਰਸਾਈਕਲ ਤੇ FWMC ਦੇ ਵਿੱਚ ਵੜਿਆ ਤੇ ਅੱਜ ਉਹਦੇ ਕੋਲ 4 ਕਾਰਾਂ ਵਾ। ਉਹਨਾਂ ਕਾਰਾਂ ਦੀ ਰਜਿਸਟ੍ਰੇਸ਼ਨ ਦੀ ਕਾਪੀ ਤੁਹਾਨੂੰ ਵੀ ਦਿਖਾਵਾਂਗਾ। ਤੁਸੀਂ ਵੀ ਫੈਸਲਾ ਕਰਨਾ ਕਿ ਫਿਰ ਇਹ ਕੇਅਰ ਕੰਪਨੀ ਕਿੱਥੇ ਖਲੋਤੀ ਹੋਈ ਆ, ਕਿੰਨੇ ਕੀ ਕਰਨਾ ਵਾ ਤੇ ਕਿਹੜਾ ਕੀ ਨਹੀਂ ਹੋਣ ਦੇ ਰਿਹਾ। ਅੱਛਾ ਜੀ, ਇਹਨਾਂ ਦਾ ਇੱਕ ਬੋਰਡ ਬਣਿਆ ਜਿਹਦੇ ਚੇਅਰਮੈਨ ਨੇ ਅਹਿਮਦ ਸਾਹਿਬ,
ਕਾਸ਼ਫ ਗੁੱਜਰ ਸਾਹਿਬ ਉਹਦੇ ਮੈਂਬਰ ਨੇ, ਅਦੀਲ ਗੁੱਜਰ ਸਾਹਿਬ ਉਹਦੇ ਮੈਂਬਰ ਨੇ, ਉਸ ਤੋਂ ਬਾਅਦ CEO ਵੇਸਟ ਮੈਨੇਜਮੈਂਟ ਰਊਫ ਸਾਹਿਬ। ਤੁਸੀਂ ਮੈਨੂੰ ਇੰਨੀ ਗੱਲ ਦੱਸੋ, ਜਾਂ ਤਾਂ ਆਪਾਂ ਇਹਨਾਂ ਦੇ ਨਾਲ ਮੁਕਮਕਾ ਕਰਕੇ ਬੈਠੇ ਆ, ਅਗਰ ਅਸੀਂ ਇਹਨਾਂ ਦੇ ਨਾਲ ਮੁਕਮਕਾ ਨਹੀਂ ਕੀਤਾ ਤੇ ਜਨਾਬ ਨੇ ਮਸ਼ੀਨਰੀ ਨਾ ਖਰੀਦਣ ਤੇ ਇਹਨਾਂ ਨੂੰ ਕਿੰਨੇ ਸ਼ੋਕਾਜ਼ ਨੋਟਿਸ ਦਿੱਤੇ ਆ, ਘਰੋਂ ਕੂੜਾ ਇਕੱਠਾ ਨਾ ਕਰਨ ਤੇ ਇਹਨਾਂ ਨੂੰ ਕਿੰਨੇ ਨੋਟਿਸ ਦਿੱਤੇ ਆ। ਅਗਰ ਨੋਟਿਸ ਆਪਾਂ ਨਹੀਂ ਦਿੱਤੇ ਤੇ ਫਿਰ ਦਾਲ ਦੇ ਵਿੱਚ ਕਾਲਾ ਜ਼ਰੂਰ ਆ, ਜਾਂ ਦਾਲ ਸਾਰੀ ਦੀ ਸਾਰੀ ਕਾਲੀ ਆ। ਬਹੁਤ ਸ਼ੁਕਰੀਆ।